ਮੋਦੀ ਦੀ ਵਿਜ਼ਿਟ ਦਾ ਮਕਸਦ ਹੀ ਇਸ ਸਾਰੇ ਦੇ ਉੱਤੇ ਅਮਲ ਦਰਾਮਦ ਕਰਨਾ ਸੀ। ਇਸ ਲਈ ਉਹਨੇ ਭਾਰਤ ਦੀ ਵੱਡੀ ਮਾਰਕੀਟ ਵੀ ਹਵਾਲੇ ਕਰ ਦਿੱਤੀ, ਐਨਰਜੀ ਨੀਡਸ ਵੀ, ਹੁਣ ਆਇਲ ਵੀ ਬਾਏ ਕਰੇਗਾ ਉਹ ਵੀ ਉਹਨਾਂ ਦੇ ਕੀਤੇ, ਡਿਫੈਂਸ ਰਿਕੁਆਇਰਮੈਂਟ F-35 ਜਿਹੜੇ ਨੇ ਉਹ ਥਮਾ ਦਿੱਤੇ। The US is undeniably the premier power of our times and will remain so. If India helps the premier power US, in return, India's global stature would rise, helping it to compete with China. कि जी अमरीका ग्रेट पावर है और असी क्योंकि अमरीका के गुण गायन करिए तो जे मालक ग्रेट है तो नौकर आपे ही ग्रेट हो गया। उन्होंने कहा भी ये उवें ही है जिमें यूरोपीयन मुल्क ठगे हुण महसूस करते हैं, क्योंकि वो समझते सी भी सानू तो फिक्र करने की लोड़ ही नहीं, साडी प्रोटैक्शन तो अमेरिका ने करनी है। एक पासे तुसी रशिया दे कोल जाके रूसम शरणम गच्छामी ਜਿਹੜਾ ਉਹ ਪਰੇਡ ਕਰਦੇ ਹੋ, ਉਹਨਾਂ ਤੋਂ ਹਥਿਆਰ ਲੈਂਦੇ ਹੋ, ਉਹਨਾਂ 'ਚੋਂ ਜਿਹੜਾ ਉਹ ਮਦਦ ਭਾਲਦੇ ਹੋ, ਜਾਂ ਗਲਵਾਨ ਵੈਲੀ ਤੋਂ ਬਾਅਦ ਉਹਨਾਂ ਦੇ ਤਰਲੇ ਕਰਦੇ ਹੋ ਜੀ ਸਾਡਾ ਸਮਝੌਤਾ ਕਰਵਾ ਦਿਓ। ਦੂਸਰੇ ਪਾਸੇ ਤੁਸੀਂ ਕੁਆਡ ਦੇ ਵਿੱਚ ਸ਼ਾਮਲ ਹੋ ਜਾਂਦੇ ਹੋ, ਜਿਹਨੂੰ ਰਸ਼ੀਆ ਹੀ ਇਹ ਕਹਿੰਦਾ ਹੈ ਕਿ ਜੀ ਦਿਸ ਇਜ਼ ਏਸ਼ੀਆਜ਼ ਨੈਟੋ, ਕਿਉਂਕਿ ਰਸ਼ੀਆ ਨੂੰ ਪਤਾ ਸੀ ਵੀ ਨੈਟੋ ਦਾ ਬਣਾਈ ਮੈਨੂੰ ਘੇਰਨ ਲਈ ਸੀ, ਇਹ ਚੀਨ ਨੂੰ ਘੇਰਨ ਲਈ ਹੈ। दर्शकों ब्रेक तो बाद फिर दोबारा थोड़ा स्वागत है। सो गलबात करन जा रहे हैं कि मोदी दी अमरीका फेरी नूं हुण बहुत सारे माहिरां वल्लों अमरीका मोरे जिहड़ा सरैंडर फेरी किया जा रहा है और भारत नूं महान बनाउंदे बनाउंदे मोदी जयशंकर असल विच मेक अमेरिका ग्रेट अगैन एजेंडे दे फीले ही साबित होए ने। सो इस बारे आपां गलबात करन जा रहे हैं। सो असीं चाहांगे कि तुसीं इसी तरह बने रहना, देखण सुन लिया लिखण लई तुहाडा सब दा बहुत बहुत शुक्रिया जी। डॉक्टर साहब की विचार ने? देखो जिवें असी कल दे प्रोग्राम च भी और उस तो पहला फ्राइडे दे प्रोग्राम च भी मोदी दी अमरीका फेरी नूं लैके जिहड़े अड अड एंगल्स तो गलबात कीती, और जे इउं कहना होए कि जिवें माइक्रोस्कोपिक खुरदबीन दे नाल भी उहनूं देखण दी कोशिश कीती और समझण दी भी कोशिश कीती कि भी ऐसी की मजबूरी सी कि जिहदे थल्ले जिहड़ा मोदी खुद भी ह्यूमिलेट होया, उस उहदी ह्यूमिलेशन उन्होंने जिन्नी दुनिया मोदी ने घूमी है उन्ना कोई भारत का प्राइम मिनिस्टर इन्ने वरियां दे विच टूर ते नहीं रहा। और इहदे च भी कोई शक नहीं है कि भी जदों तुसीं विजिट करदे हो किसी मुल्क च तुहानूं एज ए हैड ऑफ स्टेट ऑनर मिलदा है, गार्ड ऑफ ऑनर हुंदा है, स्पैशल फोकस कैमरिਆਂ ਦੀ ਭੁੱਖ ਤਾਂ ਮੋਦੀ ਦੇ ਵਿੱਚ ਇੰਨੀ ਜ਼ਿਆਦਾ ਹੈ ਕਿ ਵੀ ਜਦੋਂ ਹੀ ਕੋਈ ਇਲੈਕਸ਼ਨ ਹੁੰਦੀ ਹੈ ਉਹਦਾ ਅਖੀਰਲਾ ਦਿਨ ਆਉਂਦਾ ਅਤੇ ਉਹ ਕਿਤੇ ਜਾ ਕੇ ਜੋਸ਼ੀ ਮੱਠ ਦੇ ਵਿੱਚ ਬਹਿ ਜਾਂਦਾ ਹੈ, ਉੱਥੇ ਵੀ ਕੈਮਰੇ ਅੰਦਰ ਨਾਲ ਹੁੰਦੇ ਨੇ। ਆ ਹੁਣ ਵੀ ਜਦੋਂ ਸਣੇ ਟਰੈਕ ਸੂਟ ਦੇ ਮਹਿੰਗਾ ਟਰੈਕ ਸੂਟ ਪਾ ਕੇ ਕੁੰਭ ਦੇ ਵਿੱਚ ਚੁੱਭੀ ਲਾਈ ਅਤੇ ਕੈਮਰਿਆਂ ਦੀ ਵੀ ਡਾਇਰੈਕਸ਼ਨ ਐਨ ਇਸ ਢੰਗ ਨਾਲ ਰੱਖੀ ਹੋਈ ਸੀ ਵੀ ਖੱਬਿਓਂ ਸੱਜਿਓਂ ਸਾਰੇ ਪਾਸੇ ਸਿੱਧੇ ਜਿਹੜੇ ਨੇ ਕੈਮਰੇ ਪੈਣ। ਸੋ ਉਹਦੀ ਪੂਜਾ ਵੀ, ਔਰ ਇਸੇ ਤਰ੍ਹਾਂ ਜਦੋਂ ਤੇਲੀਆਂ ਦਾ ਮੁੰਡਾ ਮੋਦੀ ਪੰਡਤ ਬਣ ਕੇ ਰਾਮ ਮੰਦਰ ਦੀ ਪ੍ਰਤਿਸ਼ਠਾ ਦੇ ਨਾਂ ਥੱਲੇ ਜਿਹੜਾ ਹੈ ਉਹ ਪ੍ਰਾਣ ਪ੍ਰਤਿਸ਼ਠਾ ਉੱਥੇ ਬੈਠਦਾ ਹੈ। ਸੋ ਅੰਦਰ ਸੈਂਕਟਰਮ ਤੋਂ ਲੈ ਕੇ ਬਾਹਰ ਤੱਕ ਸਾਰੇ ਪਾਸੇ ਕੈਮਰੇ ਹੀ ਕੈਮਰੇ। ਸੋ ਕੈਮਰਿਆਂ ਤੋਂ ਬਿਨਾਂ ਤਾਂ ਮੋਦੀ ਜਿਹੜਾ ਹੈ ਉਹ ਸੌਂਦਾ ਵੀ ਨਹੀਂ ਹੈ, ਉਹ ਸਾਰੇ ਨੂੰ ਜਿਹੜਾ ਉਹਨੇ ਕੀਤਾ ਹੁੰਦਾ। ਹੁਣ ਇਹ ਵੀ ਉਹਨੂੰ ਪਤਾ ਸੀ ਕਿ ਵੀ ਜੇ ਹੁਣ ਕਿਉਂਕਿ ਆਲਰੇਡੀ ਹਿਊਮੀਲੇਸ਼ਨ ਦੀ ਜਿਹੜੀ ਹੈ ਉਹ ਇੰਡੀਕੇਸ਼ਨਸ ਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਸੀ ਜਦੋਂ ਇਨੋਗ੍ਰੇਸ਼ਨ 'ਤੇ ਜਿਹੜਾ ਨਹੀਂ ਸੱਦਿਆ ਗਿਆ, ਤਰਲੇ ਕਰਨ ਦੇ ਬਾਵਜੂਦ ਨਹੀਂ ਸੱਦਿਆ ਗਿਆ। ਆਉਣ ਤੋਂ ਠੀਕ ਹਫ਼ਤਾ ਪਹਿਲਾਂ ਫਲਾਈਟ ਭੇਜੀ ਗਈ, ਫੌਜੀ ਜਹਾਜ਼ ਉਤਾਰਿਆ ਗਿਆ, ਔਰ ਉਸ ਸਾਰੇ ਦਾ ਔਰ ਸਿਆਣਪ ਦੇ ਥੱਲੇ ਕੋਈ ਵੀ ਬਹਾਨਾ ਬਣਾ ਕੇ ਉਸ ਵਿਜ਼ਿਟ ਨੂੰ ਟਾਲਿਆ ਜਾ ਸਕਦਾ ਸੀ। ਪਰ ਜਦੋਂ ਹੁਣ ਕੋਈ ਖੁਦ ਹੀ ਆਇਆ ਔਰ ਕੱਲਾ ਉਹ ਸਰੈਂਡਰ ਕਰਨ ਦੀ ਲਾਈਨ ਸੀ, ਹਿਊਮਿਲੇਟਿੰਗ ਜਿਹੜਾ ਪਾਰਟ, ਔਰ ਉਹਦੇ 'ਚ ਅਸੀਂ ਜ਼ਿਕਰ ਕੀਤਾ ਸੀ ਈਵਨ ਸੁਬਰਾਮਨੀਅਮ ਸਵਾਮੀ ਨੇ ਵੀ ਕਿਵੇਂ ਉਹਨੂੰ ਐਨਾਲਾਈਜ਼, ਜਿਹੜਾ ਉਹ RSS ਆਈਡੀਆਲੋਗ ਹੈ ਖੁਦ, ਔਰ ਦੁਨੀਆ ਦੀ ਵਿਚਲੀ ਇਕਨੋਮਿਕਸ ਵੀ ਔਰ ਪੋਲੀਟੀਕਲ ਪਾਰਟ ਨੂੰ ਵੀ ਸਮਝਦਾ। ਬਾਕੀ ਜਿਹੜੇ ਉੱਥੇ ਬੈਠੇ ਯੂਟਿਊਬਰ ਨੇ ਜਿਹੜੇ ਇੰਡੀਅਨ ਨੈਸ਼ਨਲਿਸਟ ਨੇ ਲੇਕਿਨ ਨਿਰਪੱਖ ਨੇ, ਉਹਨਾਂ ਨੇ ਵੀ ਉਸ ਦਾ ਇੱਕ ਇੱਕ ਵਾਲ ਦਾ ਖੱਲ ਲਾਇਆ ਉਸ ਦੀ ਸਾਰੀ ਵਿਜ਼ਿਟ ਦਾ। ਔਰ ਮੈਂ ਇਹ ਉਡੀਕ ਰਿਹਾ ਸੀ ਕਿ ਪ੍ਰਵੀਨ ਸਾਹਨੀ ਜਿਹੜਾ ਇੱਕ
ਐਕਸਪਰਟ ਵੀ ਹੈ, ਖੁਦ ਫੌਜੀ ਅਫਸਰ ਕਰਨਲ ਰਿਟਾਇਰ ਹੋਣ ਕਰਕੇ ਇੱਕ ਪੈਟਰੀਓਟਿਕ ਇੰਡੀਅਨ ਹੈ, ਉਹ ਕੋਈ ਇੰਡੀਆ ਦਾ ਬੁਰਾ ਨਹੀਂ ਚਾਹੁੰਦਾ ਹੁੰਦਾ ਤੇ ਲੇਕਿਨ ਉਹਦੇ ਕੋਲ ਕਰੇਜ ਹੁੰਦਾ ਹੈ। ਉਹ ਈਵਨ ਜਿਹੜੀਆਂ ਫੌਜੀ ਪਾਕਿਸਤਾਨ ਜਾਂ ਚਾਈਨਾ ਜਾਂ ਉਹਨਾਂ ਦੇ ਚੈਲੰਜਸ ਕੀ ਨੇ, ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ, ਜਾਂ ਭਾਰਤੀ ਫੌਜ ਔਨ ਦਾ ਗਰਾਊਂਡ ਕੀ ਹੈ। ਜਦੋਂ ਬੜੇ ਬੜੇ ਦਮਗਜ਼ੇ ਮਾਰੇ ਜਾ ਰਹੇ ਸੀ ਕਿ ਜੀ ਇਹ ਗਲਵਾਨ ਵੈਲੀ ਤੋਂ ਬਾਅਦ ਹੁਣ 60,000 ਭਾਰਤੀ ਫੌਜ ਜਿਹੜੀ ਹੈ ਉੱਥੇ ਲਾ ਦਿੱਤੀ ਹੈ, ਉੱਥੇ ਟੈਂਟ ਲੱਗ ਗਏ ਨੇ, ਉੱਥੇ ਹੁਣ ਅਸੀਂ ਰਾਫੇਲ ਜਹਾਜ਼ ਲਿਆ, ਤਾਂ ਉਹਨੇ ਕਿਹਾ ਵੀ ਇਹ ਬਿਲਕੁਲ ਕੁਛ ਨਹੀਂ ਹੈ, ਇਹ ਕੋਈ ਮੈਚ ਨਹੀਂ ਨੇ। ਔਰ ਉਹਨੇ ਕਿਹਾ ਵੀ ਇਹਨਾਂ ਨੇ ਆਪਣੀਆਂ ਇਹਨਾਂ ਨੀਤੀਆਂ ਦੇ ਨਾਲ ਇਹ ਮੌਕਾ ਦੇ ਦਿੱਤਾ ਚਾਈਨਾ ਔਰ ਪਾਕਿਸਤਾਨ ਨੂੰ ਟੁਗੈਦਰ ਆਉਣ ਦਾ। ਉਹ ਨੈਕਸਟ ਜਨਰੇਸ਼ਨ ਵਾਰਫੇਅਰ ਲਈ ਤਿਆਰੀ ਕਰ ਚੁੱਕੇ ਨੇ ਤੇ ਇਹ ਅਜੇ ਜਿਹੜੇ ਨੇ ਮੋਰਚਿਆਂ 'ਚ ਬੈਠੇ ਟਰੈਂਚ ਵਾਲੀ ਬਹਾਦਰੀ ਲੱਭਦੇ ਨੇ। ਹੁਣ ਈਵਨ ਇਸ ਮੁੱਦੇ 'ਤੇ ਹਾਲਾਂ ਉਹਨਾਂ ਦੀ ਡੀਟੇਲ ਜਿਹੜੀ ਹੈ ਉਹ ਵੀਡੀਓ ਫਾਰਮ 'ਚ ਹੀ ਕਰਦੇ ਨੇ, ਉਹ ਤਾਂ ਆਉਣ ਵਾਲੇ ਪੀਰੀਅਡ 'ਚ ਆਏਗੀ। ਪਰ ਉਹਨਾਂ ਨੇ ਅੱਜ ਜਿਹੜਾ ਇੱਕ ਟਵੀਟ ਕਰਕੇ ਕਿਹਾ ਕਿ the purpose of Prime Minister Modi's visit to US was to help make America great again by handing over India's huge market, energy needs, defense requirements, AI infrastructure to the US on the platter। ਇਹ ਜਿਹੜਾ ਈਵਨ ਅਸੀਂ ਟਾਈਟਲ ਵੀ ਚੁਣਿਆ ਹੈ ਉਹਨਾਂ ਦੇ ਅਲਫਾਜ਼ ਨੇ ਕਿ ਵੀ ਇਸ ਸਾਰੀ ਵਿਜ਼ਿਟ ਦਾ ਤਾਂ ਪਰਪਸ ਹੀ ਇਹ ਲੱਗਦਾ ਹੈ ਕਿ ਜਿਹੜਾ ਨਾਰਾ ਟਰੰਪ ਨੇ ਦਿੱਤਾ ਹੋਇਆ ਟੂ ਮੇਕ ਅਮਰੀਕਾ ਗ੍ਰੇਟ ਅਗੇਨ, ਕਿ ਜੀ ਮੋਦੀ ਦੀ ਵਿਜ਼ਿਟ ਦਾ ਮਕਸਦ ਹੀ ਇਸ ਸਾਰੇ ਦੇ ਉੱਤੇ ਅਮਲ ਦਰਾਮਦ ਕਰਨਾ ਸੀ। ਇਸ ਲਈ ਉਹਨੇ ਭਾਰਤ ਦੀ ਵੱਡੀ ਮਾਰਕੀਟ ਵੀ ਹਵਾਲੇ ਕਰ ਦਿੱਤੀ, ਐਨਰਜੀ ਨੀਡਸ ਵੀ, ਹੁਣ ਆਇਲ ਵੀ ਬਾਏ ਕਰੇਗਾ ਉਹ ਵੀ ਉਹਨਾਂ ਦੇ ਕੀਤੇ, ਡਿਫੈਂਸ ਰਿਕੁਆਇਰਮੈਂਟਸ F-35 ਜਿਹੜੇ ਨੇ ਉਹ ਥਮਾ ਦਿੱਤੇ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਨਫਰਾਸਟਰਕਚਰ। ਉਹਨੇ ਕਿਹਾ ਵੀ ਸਭ ਕੁਛ ਇੱਕ ਟਰੇ 'ਤੇ ਰੱਖ ਕੇ, ਪਲੈਟਰ 'ਤੇ ਰੱਖ ਕੇ ਅਮਰੀਕਾ ਦੇ ਹਵਾਲੇ ਦਿੱਤਾ ਔਰ ਇਸ ਦੇ ਵਿੱਚ ਭਾਰਤ ਬਹੁਤ ਸਫਲ ਰਿਹਾ। ਜੇ ਇਹ ਕਹਿਣਾ ਹੋਏ ਵੀ ਉਹਦੀ ਵਿਜ਼ਿਟ ਦੀ ਸਫਲਤਾ ਕੀ ਹੈ। ਔਰ ਹੁਣ ਜਦੋਂ ਅਸੀਂ ਇਸ ਸਾਰੇ ਨੂੰ ਦੇਖਦੇ ਹਾਂ ਕਿ ਵੀ ਐਸ ਜੈ ਸ਼ੰਕਰ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਹਿਰੂ ਜਾਂ ਉਸ ਤੋਂ ਬਾਅਦ ਦੇ ਈਵਨ ਸ਼ਾਸਤਰੀ ਲੈਵਲ ਦੇ ਉੱਤੇ ਵੀ ਇੰਦਰਾ ਗਾਂਧੀ ਨੇ ਹੀ ਟਰਨ ਸ਼ੁਰੂ ਕਰ ਦਿੱਤਾ ਸੀ, ਦੂਸਰੇ ਪਾਸੇ ਸੋਵੀਅਤ ਯੂਨੀਅਨ ਵੱਲ ਜ਼ਿਆਦਾ। ਲੇਕਿਨ ਨਹਿਰੂ ਦੇ ਪੀਰੀਅਡ ਨੂੰ ਜੇ ਕਿਹਾ ਜਾਏ ਤਾਂ ਉਹਨੇ ਨੌਨ ਅਲਾਈਨਮੈਂਟ ਜਾਂ ਨੌਨ ਅਲਾਈਨ ਹੋਣ ਦੀ ਜਿਹੜੀ ਗੱਲ ਹੈ ਉਹ ਖੁਦ ਹੀ ਨਹੀਂ ਕੀਤੀ, ਸਗੋਂ 100 ਤੋਂ ਜ਼ਿਆਦਾ ਮੁਲਕ ਦੁਨੀਆ ਦੇ ਉਸ ਵੇਲੇ, ਜਦੋਂ ਕਿ ਦੁਨੀਆ ਦੋ ਖੇਮਿਆਂ 'ਚ ਵੰਡੀ ਹੋਈ ਸੀ, ਬਾਈਪੋਲਰ ਸੋਵੀਅਤ ਯੂਨੀਅਨ ਔਰ ਅਮਰੀਕਾ, 100 ਤੋਂ ਜ਼ਿਆਦਾ ਨੂੰ ਜਿਹੜੀ ਹੈ ਨੌਨ ਅਲਾਈਨਮੈਂਟ ਮੂਵਮੈਂਟ ਦੇ ਥੱਲੇ ਉਹ ਇਹ ਸੀ ਕਿ ਜੀ ਅਸੀਂ ਨਿਊਟਰਲ ਹੈ। ਔਰ ਉਹ ਬੈਸਟ ਲਾਈਨ ਸੀ ਜਿਹਦੇ ਥੱਲੇ ਦੋਨੋਂ ਹੀ ਤਰ੍ਹਾਂ ਨੂੰ ਜਿਹੜਾ ਉਹ ਉਹਨਾਂ ਤੋਂ ਤੁਸੀਂ ਮਫਾਦ ਲੈ ਰਹੇ ਸੀ। ਸੋ ਇੰਡੀਆ ਦੇ ਲਈ ਵੀ ਇਹ ਇੱਕ ਬੈਸਟ ਲਾਈਨ ਸੀ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਟੋਟਲੀ ਮੋਦੀ, ਔਰ ਇਹਦੇ ਜੇ ਕਹਿਣਾ ਹੋਏ ਕਿ ਇਹ ਜਿਹੜੀ ਵੀ ਪਿਛਲੇ 11 ਸਾਲਾਂ ਤੋਂ ਮੋਦੀ ਪੀਰੀਅਡ 'ਚ ਰੀਅਲ ਆਰਕੀਟੈਕਟ ਹੈ ਅਮਰੀਕਾ, ਪ੍ਰੋ ਅਮਰੀਕਾ ਲਾਈਨ ਹੀ ਨਹੀਂ, ਓਵਰਆਲ ਸਾਰੀ ਫੋਰਨ ਪਾਲਿਸੀ ਦਾ ਜਿਹਦਾ ਬੇੜਾ ਗਰਕ ਕੀਤਾ ਇੰਡੀਆ, ਉਹ ਐਸ ਜੈ ਸ਼ੰਕਰ ਹੈ। ਹੁਣ ਮੰਨਿਆ ਇਹ ਜਾਂਦਾ ਸੀ ਕਿ ਜੀ ਬੜਾ ਸਿਆਣਾ, ਇਹ ਸੈਕੰਡ ਜਨਰੇਸ਼ਨ, ਪਿਓ ਵੀ ਦਾ ਡਿਪਲੋਮੈਟ ਸੀ, ਚਾਈਨੀਜ਼ ਵੀ ਆਉਂਦੀ ਹੈ ਦੂਜੇ। ਹੁਣ ਐਸ ਜੈ ਸ਼ੰਕਰ ਦਾ ਆਪਣਾ ਹਾਲ ਇਹ ਹੈ, ਹੁਣ ਕੱਲ੍ਹ ਨੂੰ ਜਦੋਂ ਕਿਤੇ 30 35 40 ਸਾਲ ਬਾਅਦ ਡਾਕੂਮੈਂਟ ਡੀਕਲਾਸੀਫਾਈ ਹੁੰਦੇ ਨੇ, ਜੇ ਇਹ ਨਿਕਲੇ ਕਿ ਐਸ ਜੈ ਸ਼ੰਕਰ ਜਿਹੜਾ ਉਹ ਤਾਂ ਅਮਰੀਕਨ ਪੇਰੋਲ 'ਤੇ ਸੀ ਤੇ ਕੋਈ ਹੈਰਾਨੀ ਨਹੀਂ ਹੋਏਗੀ। ਹੁਣ ਉਹਦੀ ਆਪਣੀ ਵਾਈਫ ਜਾਪਾਨੀ ਹੈ, ਮੁੰਡੇ ਉਹਦੇ ਅਮਰੀਕਨ ਸਿਟੀਜ਼ਨ ਨੇ। ਹੁਣ ਐਸ ਜੈ ਸ਼ੰਕਰ ਇਸ ਲਈ ਇਸ ਸਾਰੇ ਦੇ ਵਿੱਚ ਇਹ ਸਰੈਂਡਰ ਪਾਲਿਸੀ ਜਾਂ ਜਿਸ ਲੈਵਲ ਤੱਕ ਲਿਆਇਆ, ਉਹਨੇ ਇੱਕ ਆਪਣੀ ਜਿਹੜੀ ਆ ਕਿਤਾਬ ਲਿਖੀ ਕੁਛ ਸਾਲ ਪਹਿਲਾਂ, ਉਹ ਵਾਈ ਭਾਰਤ ਮੈਟਰਸ, ਇਹ ਉਸ ਕਿਤਾਬ ਦਾ ਨਾਂ ਹੈ, ਥੋੜ੍ਹਾ ਸਮਾਂ ਪਹਿਲਾਂ ਹੀ ਲਿਖੀ ਹੈ। ਔਰ ਉਹਦੇ 111 ਨੰਬਰ ਪੇਜ ਦੇ ਉੱਤੇ ਐਸ ਜੈ ਸ਼ੰਕਰ ਕਹਿੰਦਾ ਹੈ, The US is undeniably the premier power of our times and will remain so. So, if India helps the premier power US, in return, India's global stature would rise, helping it to compete with China. ਇਹ ਉਹਨੇ ਕਨਕਲੂਡ ਕਰ ਲਿਆ ਕਿ ਵੀ ਇਹ ਖੁਦ ਇਹ ਕਹਿੰਦਾ ਹੈ ਕਿ ਵੀ ਇਹ ਜਿਹੜਾ ਸਾਡੇ ਵਕਤਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪਾਵਰ ਹੈ ਉਹ ਅਨਡਿਨਾਏਬਲੀ, ਇਹਦੇ 'ਤੇ ਕੋਈ ਸਵਾਲ ਹੀ ਨਹੀਂ ਹੋ ਸਕਦਾ,
ਉਹ ਅਮਰੀਕਾ ਹੈ ਔਰ ਉਹਨੇ ਇਵੇਂ ਹੀ ਰਹਿਣਾ। ਸੋ ਜੇ ਇੰਡੀਆ ਇਸ ਪ੍ਰੀਮੀਅਰ ਪਾਵਰ ਦੀ ਮਦਦ ਦੇ ਉੱਤੇ ਆ ਜਾਏ ਟੂ ਮੇਕ ਅਮਰੀਕਾ ਅਗੇਨ, ਮਤਲਬ ਇਹੀ ਹੈ, ਤੇ ਇਹਦੀ ਰਿਟਰਨ ਇਹ ਹੋਏਗੀ ਕਿ ਇੰਡੀਆ ਜਿਹੜਾ ਹੈ ਸਾਹਿਬ ਨਾਲ ਹੱਥ ਮਿਲਾਇਆ, ਸਾਹਿਬ ਦੇ ਉਹ ਕਈ ਦਿਨ ਜਿਹੜੇ ਇਹ ਗੁਲਾਮੀ ਕਬੂਲਣ ਵਾਲੇ ਸੀ ਹੱਥ ਨਹੀਂ ਸੀ ਧੋਂਦੇ, ਵੀ ਸਾਹਿਬ ਨਾਲ ਹੱਥ ਮਿਲਾਇਆ। ਉਹ ਕਹਿ ਰਿਹਾ ਕਿ ਵੀ ਇਹ ਅਮਰੀਕਾ ਤਾਂ ਅਨਡਿਨਾਏਬਲੀ ਵੱਡੀ ਪਾਵਰ ਹੈ, ਉਹਨੇ ਰਹਿਣਾ ਹੀ ਹੈ ਸਾਡੇ ਟਾਈਮਸ ਦੀ। ਤੇ ਜੇ ਇਫ ਇੰਡੀਆ ਹੈਲਪਸ ਦਾ ਪ੍ਰੀਮੀਅਰ ਪਾਵਰ US, ਜੇ ਅਸੀਂ ਇਹਦੀ ਮਦਦ ਕਰਦੇ ਇਨ ਰਿਟਰਨ ਇੰਡੀਆਜ਼ ਗਲੋਬਲ ਸਟੇਚਰ ਵੁੱਡ ਰਾਈਜ਼, ਹੈਲਪਿੰਗ ਇਟ ਟੂ ਕੰਪੀਟ ਵਿਦ ਚਾਈਨਾ। ਹੁਣ ਤੁਸੀਂ ਜਦੋਂ ਇਹ ਮੰਨ ਹੀ ਲਿਆ ਵੀ ਜਿਵੇਂ ਅਮਰੀਕਾ ਨੇ, ਉਹ ਅਮਰੀਕਾ ਜੇ ਮਿਲਟਰੀ ਜਾਂ ਇਕਨੋਮਿਕਲ ਪਾਵਰ ਚਾਈਨਾ ਨੂੰ ਮੰਨਦਾ ਹੈ, ਐਨਮਿਟੀ ਆ, ਉਹ ਤਾਂ ਸਮਝ ਆ ਸਕਦੀ ਹੈ। ਲੇਕਿਨ ਇੰਡੀਆ ਦਾ ਕਦੋਂ ਤੋਂ ਦੁਸ਼ਮਣ ਹੋ ਗਿਆ, ਜਦੋਂ ਕਿ ਉਹਨਾਂ ਦੇ ਲਈ ਇਹ ਬੈਸਟ ਹੈ ਕਿ ਬਈ ਹੁਣ ਜਿਹਦੀ ਸ਼ਰਨਤਾ 'ਚ ਹੁਣ ਵੀ ਜਾ ਕੇ ਉਹਨਾਂ ਤੋਂ ਹਥਿਆਰ ਲੈਂਦੇ ਨੇ। 80% ਇਕਵਿਪਮੈਂਟ ਰਸ਼ੀਆ ਦਾ, ਉਹ ਤਾਂ ਚੀਨ ਦਾ ਛੋਟਾ ਭਰਾ ਬਣਿਆ। ਔਰ ਇਹ ਹੁੰਦਾ ਜਦੋਂ ਤੁਸੀਂ ਡਾਈਕਾਟਮੀ ਦੇ ਵਿੱਚ ਫਸਦੇ ਹੋ ਕਿ ਇੱਕ ਪਾਸੇ ਤੁਸੀਂ ਰਸ਼ੀਆ ਦੇ ਕੋਲ ਜਾ ਕੇ ਰੂਸਮ ਸ਼ਰਣਮ ਗੱਛਾਮੀ ਜਿਹੜਾ ਉਹ ਪੈਰੇਡ ਕਰਦੇ ਹੋ, ਉਹਨਾਂ ਤੋਂ ਹਥਿਆਰ ਲੈਂਦੇ ਹੋ, ਉਹਨਾਂ 'ਚੋਂ ਜਿਹੜਾ ਉਹ ਮਦਦ ਭਾਲਦੇ ਹੋ, ਜਾਂ ਗਲਵਾਨ ਵੈਲੀ ਤੋਂ ਬਾਅਦ ਉਹਨਾਂ ਦੇ ਤਰਲੇ ਕਰਦੇ ਹੋ ਜੀ ਸਾਡਾ ਸਮਝੌਤਾ ਕਰਵਾ ਦਿਓ। ਦੂਸਰੇ ਪਾਸੇ ਤੁਸੀਂ ਕੁਆਡ ਦੇ ਵਿੱਚ ਸ਼ਾਮਲ ਹੋ ਜਾਂਦੇ ਹੋ, ਜਿਹਨੂੰ ਰਸ਼ੀਆ ਹੀ ਇਹ ਕਹਿੰਦਾ ਹੈ ਕਿ ਜੀ ਦਿਸ ਇਜ਼ ਏਸ਼ੀਆਜ਼ ਨੈਟੋ, ਕਿਉਂਕਿ ਰਸ਼ੀਆ ਨੂੰ ਪਤਾ ਸੀ ਵੀ ਨੈਟੋ ਦਾ ਬਣਾਈ ਮੈਨੂੰ ਘੇਰਨ ਲਈ ਸੀ, ਇਹ ਚੀਨ ਨੂੰ ਘੇਰਨ ਲਈ ਹੈ। ਹੁਣ ਇਸ ਸਾਰੇ ਦਾ ਨਤੀਜਾ, ਔਰ ਇਹਨੇ ਬਿਲਕੁਲ ਠੀਕ ਕਿਹਾ ਪ੍ਰਵੀਨ ਸਾਨੀ ਨੇ, ਕਿ ਇਹ ਵੀ ਜਿਹੜੀ ਹੈ ਨੋਸ਼ਨ ਕਿ ਜੀ ਅਮਰੀਕਾ ਗ੍ਰੇਟ ਪਾਵਰ ਹੈ ਔਰ ਅਸੀਂ ਕਿਉਂਕਿ ਅਮਰੀਕਾ ਦੇ ਗੁਣਗਾਇਨ ਕਰੀਏ, ਤੇ ਜੇ ਮਾਲਕ ਗ੍ਰੇਟ ਹੈ ਤੇ ਨੌਕਰ ਆਪੇ ਹੀ ਗ੍ਰੇਟ ਹੋ ਗਿਆ। ਉਹਨਾਂ ਨੇ ਕਿਹਾ ਵੀ ਇਹ ਉਵੇਂ ਹੀ ਹੈ ਜਿਵੇਂ ਯੂਰਪੀਅਨ ਮੁਲਕ ਠੱਗੇ ਹੁਣ ਮਹਿਸੂਸ ਕਰਦੇ ਨੇ, ਕਿਉਂਕਿ ਉਹ ਸਮਝਦੇ ਸੀ ਵੀ ਸਾਨੂੰ ਤਾਂ ਫਿਕਰ ਕਰਨ ਦੀ ਲੋੜ ਹੀ ਨਹੀਂ, ਸਾਡੀ ਪ੍ਰੋਟੈਕਸ਼ਨ ਦਾ ਅਮਰੀਕਾ ਨੇ ਕਰਨੀ ਹੈ। ਸੋ ਇਹ ਜਿਹੜੀ ਐਜ਼ੰਪਸ਼ਨ ਹੈ ਇਹ ਵੀ ਜਿਹੜੀ ਹੈ ਗਲਤ ਸਾਬਤ ਹੋਈ। ਇਸੇ ਤਰ੍ਹਾਂ ਕਿ ਵੀ ਅਮਰੀਕਾ ਨੇ ਗਲਤ ਐਜ਼ੰਪਸ਼ਨ ਜਦੋਂ ਉਹਨਾਂ ਨੇ ਚੀਨ ਨੂੰ 2001 ਦੇ ਵਿੱਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਮੈਂਬਰ ਬਣਾਇਆ, ਜਿਹਦੇ ਥੱਲੇ ਅੱਜ ਇਹ ਹੈ ਵੀ $800 ਬਿਲੀਅਨ ਦੀ ਟ੍ਰੇਡ ਸਰਪਲਸ ਹੈ ਚਾਈਨਾ ਦੀ। ਉਦੋਂ ਅਮਰੀਕਾ ਇਹ ਸਮਝਦਾ ਸੀ ਕਿ ਵੀ ਅਸੀਂ ਜੇ ਚਾਈਨਾ ਨੂੰ ਜਿਹੜਾ ਬਣਾਉਂਦੇ ਹਾਂ, ਤੇ ਚਾਈਨਾ ਦੇ ਵਿੱਚ ਜਿਹੜਾ ਵਨ ਪਾਰਟੀ ਕਮਿਊਨਿਸਟ ਡੋਮੀਨੈਂਸ ਹੈ ਜਾਂ ਕਮਿਊਨਿਜ਼ਮ ਹੈ, ਇਹ ਮੈਲਟ ਅਵੇ ਹੋ ਜਾਏਗਾ, ਉੱਥੇ ਡੈਮੋਕ੍ਰੇਸੀ ਔਰ ਦੂਸਰਾ ਆਏਗਾ। ਇਸ ਲਈ ਇਹਨਾਂ ਨੂੰ ਉਹਨਾਂ ਨੇ 2001 ਦੇ ਵਿੱਚ ਵਰਲਡ, ਇਹ ਵੀ ਜਿਹੜੇ ਗਲਤ ਸਾਬਤ ਹੋਏ। ਔਰ ਇਸੇ ਤਰ੍ਹਾਂ ਉਹਨਾਂ ਨੇ ਓਬਾਮਾ ਨੇ 2009 ਦੇ ਵਿੱਚ ਜਦੋਂ ਜਿਹੜਾ ਸ਼ੀ ਜਿਨਪਿੰਗ ਬਾਅਦ ਤੋਂ ਐਕਸਪੈਕਟ ਕੀਤਾ ਕਿ ਉਹ ਅਮਰੀਕਾ ਦੀ G2 ਪ੍ਰਪੋਜ਼ਲ ਜਿਹੜੀ ਹੈ ਗਲੋਬਲ ਰਿਸਪੌਂਸਿਬਿਲਿਟੀ ਲੈਣਾ, ਰੂਲ ਇੰਸਟੀਟਿਊਸ਼ਨ ਜਿਹੜੀਆਂ, ਉਹਨੂੰ ਮੰਨ ਲਿਆ। ਉਹਨਾਂ ਨੇ ਕਿਹਾ ਜੀ ਉਹਦੇ 'ਚ ਉਹ ਵੀ ਗਲਤ ਸਾਬਤ ਹੋਇਆ। ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਹੀ ਐਜ਼ੰਪਸ਼ਨ ਇੰਡੀਆ ਨੇ ਲੈ ਲਈ ਕਿ ਜੀ ਜੇ ਅਮਰੀਕਾ ਸੁਪਰ ਪਾਵਰ ਹੈ, ਇੱਕੋ ਇੱਕ ਹੈ, ਔਰ ਅਸੀਂ ਇਹਦੇ ਜੇ ਪਿਛਲਾ ਬਣ ਜਾਂਦੇ ਹਾਂ ਤੇ ਸਾਹਿਬ ਵੱਡਾ, ਤੇ ਸਾਹਿਬ ਜਾਂਦੇ ਜਾਂਦੇ ਆਪਣਾ ਜਿਹੜਾ ਉਹ ਕੋਟ ਪੈਂਟ ਹੀ ਦੇ ਦਿਆ ਕਰੇਗਾ, ਜਦੋਂ ਨਵਾਂ ਲਏਗਾ ਪੁਰਾਣਾ ਲਾ ਕੇ ਸਾਨੂੰ ਦੇਗਾ, ਅਸੀਂ ਪਾ ਲਿਆ ਕਰਾਂਗੇ ਉਹਨਾਂ ਦੀ ਟੈਕਨੋਲੋਜੀ ਦੂਜੇ ਤੀਜੇ। ਔਰ ਇਹਦੇ ਥੱਲੇ ਹੀ, ਔਰ ਇੱਥੇ ਮੋਦੀ ਜਦੋਂ ਆਇਆ ਤੇ ਉਹ ਫਿਰ ਉਹ ਕਹਿ ਰਿਹਾ ਸੀ ਮਾਗਾ ਮੀਗਾ ਕਿ ਜੀ ਤੁਹਾਡਾ ਵੀ ਨਾਰਾ ਹੈ ਮੇਕ ਅਮਰੀਕਾ ਗ੍ਰੇਟ ਅਗੇਨ, ਅਸੀਂ ਵੀ ਮੇਕ ਇੰਡੀਆ ਗ੍ਰੇਟ ਅਗੇਨ। ਉਹ ਜੋਕ ਕਰ ਰਹੇ ਸੀ ਸਾਰੇ, ਕਹਿੰਦੇ ਮਾਗਾ ਮੀਗਾ ਇਹਨੂੰ ਪਤਾ ਹੀ ਨਹੀਂ ਹੈ ਉਹ ਸਾਰੇ ਨੂੰ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਬਿਲਕੁਲ ਟੋਟਲ ਸਰੈਂਡਰ ਵਾਲੀ ਜਿਹੜੀ ਲਾਈਨ, ਜਿਹੜੀ ਅਸੀਂ ਪਹਿਲੇ ਦਿਨ ਜਦੋਂ ਇਸ ਫੇਰੀ ਦੀ ਚੀਰਫਾੜ ਕੀਤੀ, ਜੋ ਕਨਕਲੂਡ ਕੀਤਾ, ਅੱਜ ਜਿਹੜੇ ਉਹਨਾਂ ਦੇ ਵੀ, ਹਾਲਾਂਕਿ ਸਾਰੇ ਪੈਟਰੀਓਟਿਕ ਇੰਡੀਅਨ ਨੇ, ਇਹਦੇ ਬਾਰੇ ਕੋਈ ਨਹੀਂ ਹੈ ਕਿ ਜੇ ਕੋਈ ਇੰਡੀਆ ਦਾ ਬ੍ਰੇਕ ਚਾਹੁੰਦੇ ਨੇ ਜਾਂ ਦੂਜੇ, ਉਹਨਾਂ ਨੂੰ ਲੱਗ ਰਿਹਾ ਵੀ ਇਹ ਜਿਹੜੇ ਕੁਛ ਕਰ ਰਹੇ ਨੇ ਇਹ ਭਾਰਤ ਦਾ ਬੇੜਾ ਗਰਕ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਜ਼ਰੂਰੀ ਹੈ ਸਮਝਣਾ ਕਿ ਕਿਵੇਂ ਜਿਹੜਾ ਇਹਨਾਂ ਨੇ ਟੋਟਲ ਸਰੈਂਡਰ ਕੀਤਾ ਆ ਕੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।